ਤੇ ਪੰਜਾਬੀ ਭਾਈਚਾਰੇ ਦੇ ਲਈ ਇਹ ਵੀ ਮਾਣ ਵਾਲੀ ਗੱਲ ਆ ਕਿ ਸਰਦਾਰ ਨਵਦੀਪ ਸਿੰਘ ਸਿੱਧੂ ਸਾਹਿਬ ਤੇ ਜਿਹੜੇ ਕਿ ਸੈਨੇਟ ਦੇ ਸੈਕੰਡ ਉਮੀਦਵਾਰ ਹੈਗੇ ਸੈਨੇਟ ਦੇ, ਤੇ ਉਹ ਵੀ ਇਹਦੇ ਵਿੱਚ ਆਪਣੀ ਉਮੀਦਵਾਰੀ ਜਿਹੜੀ ਆ ਦਿਖਾ ਰਹੇ ਆ। ਪਰ ਗ੍ਰੀਨ ਪਾਰਟੀ ਜਿਹੜੀ ਆ ਹਮੇਸ਼ਾ ਇਹਨਾਂ ਦੇ ਮੁੱਖ ਟਾਰਗੇਟ ਦੇ ਵਿੱਚ ਰਹੀ ਆ ਵੀ ਜਿਹੜਾ ਸਿਸਟਮ ਆ ਕਾਰਪੋਰੇਟ ਦਾ, ਵੀ ਇਹ ਲੋਕਾਂ ਦਾ ਸ਼ੋਸ਼ਣ ਕਰਦੀ ਆ। ਜਿਹੜਾ ਲੋਕਤੰਤਰ ਹੁੰਦਾ ਉਹ ਲੋਕਾਂ ਦੁਆਲੇ ਸੈਂਟਰਡ ਹੋਣਾ ਚਾਹੀਦਾ ਕਿ ਲੋਕ ਆਪਣੀ ਨੁਮਾਇੰਦਗੀ ਪੇਸ਼ ਕਰਨ, ਨਾ ਕਿ ਉੱਥੇ ਜਿਹੜੇ ਬੰਦਿਆਂ ਕੋਲੇ ਪੈਸਾ ਉਹਨਾਂ ਨੇ ਇਕੱਠਾ ਕਰ ਲਿਆ ਉਹਦੇ ਨਾਲ ਉਹ ਪਾਵਰ ਡਿਕਟੇਟ ਕਰਨ। ਤੁਸੀਂ ਵੋਟਿੰਗ ਦੀ ਗੱਲ ਕੀਤੀ ਕਿ ਵੋਟਿੰਗ ਜਿਹੜਾ ਕਿਸ਼ਤੀਆਂ ਦੇ ਰਾਹੀਂ ਲੋਕ ਆਉਂਦੇ ਸੀ ਪਹਿਲਾਂ ਵੀ, ਇਸ ਵਾਰ ਚਲੋ ਵੋਟਿੰਗ ਦੀ ਗੱਲ ਤਾਂ ਸਿੱਧੀ ਨਹੀਂ ਹੁੰਦੀ, ਪਰ ਇਹ ਜ਼ਰੂਰ ਮਾਈਗ੍ਰੇਸ਼ਨ ਦਾ ਮੁੱਦਾ ਇਸ ਵਾਰ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਛਾਇਆ ਹੋਇਆ। ਜਿਹੜੀ ਪੋਪੂਲੇਸ਼ਨ ਮਾਈਗ੍ਰੇਸ਼ਨ ਵਧੀ ਆ ਉਹ ਲਿਬਰਲ ਪਾਰਟੀ ਦੇ ਰੂਲ 'ਚ ਅਸਲ ਖੁੱਲ੍ਹਿਆ ਕੰਮ 2002, 3, 4, 5 ਅਤੇ ਜਿਹੜਾ ਹੁਣ ਬਲੇਮ ਗੇਮ ਖੇਡੀ ਜਾ ਰਹੀ ਆ ਕਿ ਮਾਈਗਰੈਂਟ ਆ ਗਏ ਅਤੇ ਇਹਨਾਂ ਕਰਕੇ ਔਖਾ ਹੋ ਗਿਆ। ਹੁਣ ਜਿਹੜੇ ਘਰਾਂ ਦੀ ਖਾਸ ਕਰ ਐਗਜ਼ਾਮਪਲ ਦਿੰਦੇ ਨੇ ਕਿ ਘਰ ਅਨਕੰਟਰੋਲਡ ਮਾਈਗ੍ਰੇਸ਼ਨ ਕਰਕੇ ਮਹਿੰਗੇ ਹੋ ਗਏ ਨੇ, ਪਰੰਤੂ ਘਰ ਤਾਂ ਕੋਵਿਡ ਦੌਰਾਨ ਮਹਿੰਗੇ ਹੋਣ ਲੱਗ ਗਏ ਸੀ ਜਦੋਂ ਮਾਈਗ੍ਰੇਸ਼ਨ ਨੈਗੇਟਿਵ ਹੋਈ ਸੀ, ਜਦੋਂ ਇੱਥੋਂ ਜ਼ਿਆਦਾ ਲੋਕ ਛੱਡ ਕੇ ਗਏ ਸੀ ਆਉਣ ਦੀ ਬਜਾਏ। ਉਸ ਤੋਂ ਬਿਨਾਂ ਜਿਹੜੇ ਗੱਲਾਂ ਵਾਸਤੇ ਮਾਈਗਰੈਂਟ ਜਾਂ ਕਿਸ਼ਤੀਆਂ ਨੂੰ ਕਦੇ ਵੀ ਬਲੇਮ ਕੀਤਾ ਜਾਂਦਾ, ਉਹ ਆਮ ਤੌਰ 'ਤੇ ਪਾਰਟੀਆਂ ਆਪਣੀਆਂ ਜਿਹੜੀਆਂ ਫੇਲ ਨੀਤੀਆਂ ਹੁੰਦੀਆਂ ਉਹਨੂੰ ਲੁਕਾਉਣ ਵਾਸਤੇ ਕਿਸੇ ਨਾ ਕਿਸੇ ਨੂੰ ਇਲਜ਼ਾਮ ਦੇ ਰਹੀਆਂ ਹੁੰਦੀਆਂ। ਪਰ ਉਹਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਉਂਦੇ ਆ ਅਤੇ ਆ ਕੇ ਜਦੋਂ ਉਹਨਾਂ ਨੂੰ ਸਵਾਲ ਇਹ ਪੁੱਛਿਆ ਜਾਂਦਾ ਵੀ ਇਮੀਗ੍ਰੇਸ਼ਨ ਦੇ ਕਰਕੇ ਘਰ ਜਿਹੜੇ ਮਹਿੰਗੇ ਹੋ ਗਏ ਆ, ਅਤੇ ਉਸ ਤੋਂ ਬਾਅਦ ਕੋਈ ਐਡਾ ਜਵਾਬ ਦਿੱਤਾ ਨਹੀਂ ਗਿਆ। ਇਹ ਬੜੇ ਦੁੱਖ ਦੀ ਗੱਲ ਆ। ਪ੍ਰਧਾਨ ਮੰਤਰੀ ਸਾਹਿਬ ਆਪ ਡਬਲ ਪ੍ਰਵਾਸੀ ਨੇ, ਕਿਉਂਕਿ ਉਹਨਾਂ ਦਾ ਜਿਹੜਾ ਖਾਨਦਾਨ ਸੀ ਇਟਲੀ 'ਚ ਪ੍ਰਵਾਸ ਕਰਕੇ ਆਇਆ ਸੀ ਅਲਬੇਨੀਆ ਤੋਂ, ਇਸੇ ਕਰਕੇ ਉਹਨਾਂ ਦਾ ਨਾਂ ਐਲਬਨੀਜ਼ ਆ ਜੀ। ਉਸ ਤੋਂ ਬਿਨਾਂ ਉਹ ਇੱਥੇ ਵੀ ਇਟਲੀ ਤੋਂ ਪ੍ਰਵਾਸ ਕਰਕੇ ਉਸ ਵੇਲੇ ਇਟਾਲੀਅਨ ਪ੍ਰਵਾਸੀਆਂ ਨੂੰ ਨਫ਼ਰਤ ਝੱਲਣੀ ਪੈ ਰਹੀ ਸੀ। ਇਹ ਵੀ ਤੁਹਾਡੇ 'ਤੇ ਦੋਸ਼ ਲੱਗਦਾ ਇਹ ਜਦ ਕਹਿ ਦਿੱਤਾ ਜਾਂਦਾ ਕਿ ਜਿਹੜੇ ਗ੍ਰੀਨ ਪਾਰਟੀ ਹੈਗੇ ਆ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਸਬਸਿਡੀ ਵਾਲੀਆਂ ਹੈਗੀਆਂ, ਕਿ ਲੋਕਾਂ ਨੂੰ ਸਬਸਿਡੀ ਦਿੱਤੀ ਜਾਵੇ। ਉਹ ਜੇ ਆਪਾਂ ਇਕਨੋਮਿਕਲੀ ਤੌਰ ਦੇ ਉੱਤੇ ਦੇਖੀਏ ਵੀ ਸ਼ਾਇਦ ਉਹ ਬਾਰੇ ਨਹੀਂ ਖਾਂਦੀਆਂ। ਦੇਖਿਆ ਜਾਵੇ ਸਬਸਿਡੀ ਕੋਈ ਨਹੀਂ, ਇਹ ਲੋਕਾਂ ਨੂੰ ਜਿਹੜਾ ਲੋਕ ਟੈਕਸ ਤਾਰਦੇ ਨੇ ਕੀ ਉਹਦਾ ਪੂਰਾ ਮੁੱਲ ਮਿਲਦਾ। ਆਸਟ੍ਰੇਲੀਆ ਜਿਹੜੇ ਯੂਨੀਵਰਸਿਟੀ ਦੇ ਕਰਜ਼ਾ ਲੈਂਦੇ ਨੇ ਪੜ੍ਹਨ ਵੇਲੇ ਬੱਚੇ, ਉਹਨੂੰ ਹੈਕਸ ਡੈਟ ਕਹਿੰਦੇ ਆ। ਜਿਹੜੀ ਹੈਕਸ ਡੈਟ ਦੀ ਰਿਟਰਨ ਆ ਉਹ ਫੋਸਲ ਫਿਊਲ ਤੋਂ ਜਿਹੜਾ ਮਾਈਨਿੰਗ ਦਾ ਪੈਸਾ ਆਉਂਦਾ, ਜਿਵੇਂ ਗੈਸ ਲੈ ਕੇ ਜਾਂਦੀਆਂ ਕੰਪਨੀਆਂ, ਉਸ ਪੈਸੇ ਤੋਂ ਜ਼ਿਆਦਾ ਪੈਸੇ ਸਾਡੇ ਇੱਥੇ ਬੱਚੇ ਆਪਣਾ ਕਰਜ਼ਾ ਮੋੜ ਰਹੇ ਨੇ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਸਿੰਘ ਇੱਕ ਵਾਰੀ ਪ੍ਰਾਈਮ ਇੰਡੋਸ ਲੈ ਕੇ ਤੁਹਾਡੇ ਦਰਮਿਆਨ ਫਿਰ ਹਾਜ਼ਰ ਹਾਂ। ਅਤੇ ਦੋਸਤੋ, ਆਸਟ੍ਰੇਲੀਆ ਦੇ ਵਿੱਚ ਚੋਣਾਂ ਦਾ ਮੌਸਮ ਆ ਗਿਆ, ਸੰਘੀ ਚੋਣਾਂ ਦਾ ਬਿਗਲ ਵੱਜ ਚੁੱਕਾ, ਅਤੇ ਹਰ ਪਾਰਟੀ ਨੇ ਆਪਣਾ ਜ਼ੋਰ ਜਿਹੜਾ ਆ ਲਗਾਉਣਾ ਸ਼ੁਰੂ ਕਰ ਦਿੱਤਾ। ਅਤੇ ਜਿੱਥੇ ਪਹਿਲਾਂ ਵੀ ਲੜਾਈ ਜਿਹੜੀ ਆ ਬੜੀ ਚੱਲਦੀ ਰਹੀ ਆ, ਉੱਥੇ ਗ੍ਰੀਨ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਆ। ਗ੍ਰੀਨ ਪਾਰਟੀ ਜਿਹੜੀ ਕਿ ਇੱਕ ਇਨਵਾਇਰਮੈਂਟਲ ਜਿਹੜੀ ਇੱਕ ਮੂਵਮੈਂਟ ਸੀ 80ਵੇਂ ਦਹਾਕੇ ਦੀ, ਉਹਦੇ ਵਿੱਚੋਂ ਜਨਮ ਲੈਂਦੀ ਆ, ਅਤੇ ਪੋਲੀਟਿਕਸ ਦੇ ਵਿੱਚ ਕਾਫੀ ਉਭਾਰ ਅਤੇ ਆਪਣੀ ਕਹਿ ਲਓ ਕਿ ਆਪਣੀ ਹਮੇਸ਼ਾ ਹੋਂਦ ਨੂੰ ਦਰਸਾਉਂਦੀ ਰਹੀ ਆ। ਅਤੇ ਪੰਜਾਬੀ ਭਾਈਚਾਰੇ ਦੇ ਲਈ ਇਹ ਵੀ ਮਾਣ ਵਾਲੀ ਗੱਲ ਆ ਕਿ ਸਰਦਾਰ ਨਵਦੀਪ ਸਿੰਘ ਸਿੱਧੂ ਸਾਹਿਬ ਅਤੇ ਜਿਹੜੇ ਕਿ ਸੈਨੇਟ ਦੇ ਸੈਕੰਡ ਉਮੀਦਵਾਰ ਹੈਗੇ ਸੈਨੇਟ ਦੇ, ਅਤੇ ਉਹ ਵੀ ਇਹਦੇ ਵਿੱਚ ਆਪਣੀ ਉਮੀਦਵਾਰੀ ਜਿਹੜੀ ਆ ਦਿਖਾ ਰਹੇ ਆ। ਅਤੇ ਅੱਜ ਇੰਡੋਸ ਟੀਵੀ ਦੇ ਸਟੂਡੀਓ ਦੇ ਵਿੱਚ ਸਿੱਧੂ ਸਾਹਿਬ ਆਏ ਹੋਏ ਆ, ਨਵਦੀਪ ਸਿੰਘ ਸਿੱਧੂ ਸਾਹਿਬ, ਅਤੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਗ੍ਰੀਨ ਪਾਰਟੀ ਦੀ ਤੁਹਾਨੂੰ ਸੈਨੇਟ ਦੀ ਸੈਕੰਡ ਕੈਂਡੀਡੇਟ ਜਿਹੜਾ ਆ ਤੁਹਾਨੂੰ ਐਲਾਨ ਦਿੱਤਾ ਗਿਆ ਆ, ਅਤੇ ਵੈਸੇ ਤਾਂ ਇਹ ਬੜਾ ਚੁਣੌਤੀ ਵਾਲਾ ਕੰਮ ਹੁੰਦਾ ਆ, ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਆ, ਅਤੇ ਵੈਸੇ ਤਾਂ ਵਧਾਈਆਂ ਵੀ ਦੇ ਸਕਦੇ ਹਾਂ ਤੁਹਾਨੂੰ। ਕਿੱਦਾਂ ਦਾ ਮਹਿਸੂਸ ਕਰਦੇ ਹੋ? ਅੱਜ ਜੇ ਆਪਾਂ ਆਸਟ੍ਰੇਲੀਅਨ ਰਾਜਨੀਤੀ ਦਾ ਜਿਹੜਾ ਲੈਂਡਸਕੇਪ ਆ ਇਹਦੇ 'ਚ ਦੇਖੀਏ ਤਾਂ ਜਿਸ ਕਿਸਮ ਦੀ ਸਮਾਜ 'ਚ ਲੋਕਾਂ ਦੀ ਗਿਣਤੀ ਆ, ਜਿਸ ਕਿਸਮ ਨਾਲ ਪਰਸੈਂਟੇਜ ਪਾਪੂਲੇਸ਼ਨ ਬਣਦੀ ਆ, ਜਿਵੇਂ ਪ੍ਰਵਾਸ ਹੋਇਆ ਜਾਂ ਮੂਲ ਨਿਵਾਸੀ ਨੇ, ਉਸ ਹਿਸਾਬ ਨਾਲ ਉਹ ਰਿਪਰੈਜ਼ੈਂਟੇਸ਼ਨ ਪਾਰਲੀਮੈਂਟ ਵਿੱਚ ਹੈ ਨਹੀਂ ਇਸ ਵੇਲੇ। ਇਸ ਕਰਕੇ ਇੱਕ ਬੜਾ ਜ਼ਿੰਮੇਵਾਰੀ ਦਾ ਕੰਮ ਆ ਅਤੇ ਸਮੇਂ ਦੀ ਲੋੜ ਆ ਕਿ ਕੋਈ ਨਾ ਕੋਈ ਜਿਹੜੇ ਹੈਗੇ ਨਵੇਂ ਚਿਹਰੇ ਉਹ ਅੱਗੇ ਆਉਣ। ਉਸ ਤੋਂ ਹੀ ਬਾਅਦ ਵਿੱਚ ਉਹ ਚਿਹਰੇ ਅੱਗੇ ਆਉਣ ਜਿਹੜੇ ਲੋਕਾਂ ਦੀ ਆਵਾਜ਼ ਲੈ ਕੇ ਜਾ ਰਹੇ ਆ, ਜਿਹੜੇ ਲੋਕਾਂ ਦੇ ਪੈਸੇ ਨਾਲ, ਲੋਕਾਂ ਦੇ ਸਪੋਂਸਰਡ ਵਿਅਕਤੀ ਨੇ ਚੁਣੇ ਹੋਏ, ਨਾ ਕਿ ਉਹ ਕਾਰਪੋਰੇਟਾਂ ਤੋਂ ਪੈਸੇ ਲੈ ਕੇ ਜਾਂ ਹੋਰ ਵੱਡੀਆਂ ਧਿਰਾਂ ਦੀ ਨੁਮਾਇੰਦਗੀ ਨਾਲ ਇੱਕ ਟੋਕਨਿਸਟਿਕ ਅਪੀਅਰੈਂਸ ਲੈ ਕੇ ਜਾ ਰਹੇ ਕਿ ਉਹ ਦੇਖਣ ਨੂੰ ਤਾਂ ਆਪਣੇ ਵਰਗੇ ਲੱਗਦੇ ਆ,
ਪਰ ਉਹ ਗੱਲਬਾਤ ਉਹਨਾਂ ਕਾਰਪੋਰੇਸ਼ਨਾਂ ਦੀ ਕਰਦੇ ਆ ਜਿਨ੍ਹਾਂ ਦੀ ਪਹਿਲਾਂ ਹੋ ਰਹੀ ਆ। ਅਤੇ ਇਸ ਕਰਕੇ ਇੱਕ ਬੜਾ ਜ਼ਿੰਮੇਵਾਰੀ ਵਾਲਾ ਕੰਮ ਆ ਡੈਮੋਕ੍ਰੇਸੀ ਵਿੱਚ ਕਿਸੇ ਕਿਸਮ ਨਾਲ ਵੀ ਹਿੱਸਾ ਲੈਣਾ, ਵੋਟ ਪਾਉਣ ਤੋਂ ਲੈ ਕੇ ਚੁਣੇ ਜਾਣ ਤੱਕ ਸਾਰੇ ਦੇ ਸਾਰੇ ਇਹ ਇੱਕੋ ਜਿਹੀ ਜ਼ਿੰਮੇਵਾਰੀ ਦੇ ਕੰਮ ਨੇ। ਜੀ, ਜਦੋਂ ਇਹ ਗੱਲ ਚੱਲਦੀ ਆ ਗ੍ਰੀਨ ਪਾਰਟੀ ਦੀ, ਅਤੇ ਤੁਸੀਂ ਹੁਣੇ ਗੱਲੇ ਇੱਥੋਂ ਸਟਾਰਟ ਕਰ ਦਿੱਤੀ ਆ ਕੋਆਪਰੇਟ ਇੱਕ ਕਹਿ ਦਿੱਤਾ ਜਾਂਦਾ ਵੀ ਇਹਦੇ ਬਿਨਾਂ ਤਾਂ ਯਾਰ ਕੰਮ ਸਰਨਾ ਨਹੀਂ ਹੈਗਾ, ਪਰ ਗ੍ਰੀਨ ਪਾਰਟੀ ਜਿਹੜੀ ਆ ਹਮੇਸ਼ਾ ਇਹਨਾਂ ਦੇ ਮੁੱਖ ਟਾਰਗੇਟ ਦੇ ਵਿੱਚ ਰਹੀ ਆ ਵੀ ਜਿਹੜਾ ਸਿਸਟਮ ਆ ਕੋਆਪਰੇਟ ਦਾ, ਵੀ ਇਹ ਲੋਕਾਂ ਦਾ ਸ਼ੋਸ਼ਣ ਕਰਦੀ ਆ। ਕੀ ਤੁਹਾਨੂੰ ਲੱਗਦਾ ਆ ਵੀ ਜਿਹੜਾ ਕੋਆਪਰੇਟ ਜਿਸ ਤਰ੍ਹਾਂ ਦੇ ਨਾਲ ਸਾਡਾ ਇੱਕ ਸਿਸਟਮ ਬਣ ਚੁੱਕਾ ਆ, ਜੀਵਨ ਸ਼ੈਲੀ ਬਣ ਚੁੱਕੀ ਆ, ਕੀ ਅਸੀਂ ਇਹਨੂੰ ਮਨਫੀ ਕਰ ਸਕਦੇ ਹਾਂ? ਨਹੀਂ, ਮਨਫੀ ਕਰਨ ਦੀ ਲੋੜ ਨਹੀਂ। ਅਸਲ ਵਿੱਚ ਕੀ ਆ ਕਿ ਜਿਹੜੀ ਸੁਸਾਇਟੀ ਆ ਜਾਂ ਸੰਸਾਰ ਆ, ਇਹ ਕੁਦਰਤ ਅਤੇ ਕੁਦਰਤ ਦੀਆਂ ਜਿਹੜੀਆਂ ਕ੍ਰਿਏਸ਼ਨਾਂ ਨੇ ਉਹਨਾਂ ਦੇ ਦੁਆਲੇ ਘੁੰਮਦੀ ਆ, ਜਿਵੇਂ ਕਿ ਵਾਤਾਵਰਨ, ਜਲਵਾਯੂ, ਦਰੱਖਤ, ਸਮੁੰਦਰ, ਪਾਣੀ, ਹਵਾ। ਉਸੇ ਤਰੀਕੇ ਨਾਲ ਇਨਸਾਨ, ਮਨੁੱਖ ਉਹਦੇ 'ਚ ਆਉਂਦਾ। ਜਿਹੜਾ ਲੋਕਤੰਤਰ ਹੁੰਦਾ ਉਹ ਲੋਕਾਂ ਦੁਆਲੇ ਸੈਂਟਰਡ ਹੋਣਾ ਚਾਹੀਦਾ ਕਿ ਲੋਕ ਆਪਣੀ ਨੁਮਾਇੰਦਗੀ ਪੇਸ਼ ਕਰਨ, ਨਾ ਕਿ ਉੱਥੇ ਜਿਹੜੇ ਬੰਦਿਆਂ ਕੋਲ ਪੈਸਾ ਵੱਧ ਗਿਆ, ਪੈਸਾ ਉਹਨਾਂ ਨੇ ਇਕੱਠਾ ਕਰ ਲਿਆ, ਉਹਦੇ ਨਾਲ ਉਹ ਪਾਵਰ ਡਿਕਟੇਟ ਕਰਨ ਅਤੇ ਉਹ ਆਪਣੀ ਇਨਫਲੂਐਂਸ ਖਰੀਦਣ ਰਾਜਨੀਤੀ ਦੇ ਵਿੱਚ। ਗਰੀਨ ਦਾ ਜਿਹੜੇ ਦਿਨ ਮੈਂ ਪਾਰਟੀ ਜੁਆਇਨ ਕੀਤੀ ਸੀ, 2015 ਦੀ ਗੱਲ ਆ, ਮੈਨੂੰ ਪਾਰਟੀ ਦਾ ਤਾਂ ਪਹਿਲਾਂ ਤੋਂ ਪਤਾ ਸੀ। ਜਦੋਂ ਮੈਂ ਆਇਆ ਉਦੋਂ ਦੇਖ ਰਿਹਾ ਸੀ ਕਿ 2008 ਦਾ ਜਿਹੜਾ ਆਰਥਿਕ ਮੰਦਵਾੜਾ ਸੀ, ਲੋਕ ਮੰਦਵਾੜੇ ਨਾਲ ਜੂਝ ਰਹੇ ਨੇ, ਅਤੇ ਵੱਡੀਆਂ ਦੋਨੇ ਪਾਰਟੀਆਂ ਕਿਸ਼ਤੀਆਂ ਰੋਕ ਕੇ, ਜਿਹੜੇ ਇਹਨਾਂ ਨੇ ਆਪ ਹੀ ਲੋਕ ਉਜਾੜੇ ਸੀ, ਅਫਗਾਨਿਸਤਾਨ 'ਚੋਂ ਆ ਰਹੇ ਸੀ ਇੱਥੇ, ਉਹਨਾਂ ਨੂੰ ਰੋਕ ਕੇ ਆਪਦੇ ਆਪ ਨੂੰ ਚੈਂਪੀਅਨ ਅਖਵਾਉਣ ਲੱਗੀਆਂ ਹੋਈਆਂ ਸੀ ਕਿ ਬੈਂਕ ਪੈਸੇ ਬਣਾ ਰਹੇ ਆ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਪਾਰਟੀਆਂ ਆਪਦੇ ਆਪ ਚੈਂਪੀਅਨ ਬਣ ਰਹੀਆਂ ਕਿ ਅਸੀਂ ਕਿਸ਼ਤੀਆਂ ਰੋਕਤੀਆਂ। ਉਸ ਵੇਲੇ ਤੋਂ ਮੈਨੂੰ ਯਾਦ ਆ ਕਿ ਬੌਬ ਬਰਾਊਨ ਸੀ ਗ੍ਰੀਨ ਦੇ ਸੈਨੇਟਰ, ਉਹ ਗੱਲ ਕਰਦੇ ਸੀ ਮਨੁੱਖਤਾ ਦੀ, ਅਤੇ ਮੈਨੂੰ ਉਸ ਗੱਲ ਨੇ ਬੜਾ ਪ੍ਰਭਾਵਿਤ ਕੀਤਾ। ਪਰੰਤੂ ਮੇਰੇ ਜੁਆਇਨ ਕਰਨ ਦਾ ਦਿਨ ਉਹ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਕੁਇਨਜ਼ਲੈਂਡ ਗ੍ਰੀਨ ਦਾ ਬੁਲਾਰਾ ਇੱਥੇ ਰੇਡੀਓ 'ਤੇ ਇੰਟਰਵਿਊ ਦੇ ਰਿਹਾ ਸੀ ਕਿ ਇਹ ਕਾਰਪੋਰੇਟ ਡੋਨੇਸ਼ਨ ਨਹੀਂ ਲੈਂਦੀ। ਸੇਮ ਡੇ ਮੈਂ ਘਰੇ ਜਾ ਕੇ ਪਾਰਟੀ ਦੀ ਮੈਂਬਰਸ਼ਿਪ ਸਾਈਨ ਕਰ ਲਈ ਸੀ। ਜੀ, ਅਤੇ ਚਲੋ ਇਹ ਵੀ ਤੁਹਾਡੀ ਗੱਲ ਮੰਨ ਲੈਂਦੇ। ਤੁਸੀਂ ਇਹ ਕਿਹਾ ਕਿ ਕੋਆਪਰੇਟ ਜਿਹੜੇ ਆ, ਜਾਂ ਕਹਿ ਲਓ ਕਿ ਇੱਕ ਸਟਰਕਚਰ ਬਣ ਚੁੱਕਾ ਆ, ਬਹੁਤ ਸਾਰੇ ਲੋਕ ਜਿਹੜੇ ਆ ਕੰਮ ਕਰਦੇ ਆ, ਅਤੇ ਇੱਕ ਇਕੋਨਮੀ ਦੀ ਮੇਨ ਹੱਬ ਬਣ ਚੁੱਕਾ। ਅਤੇ ਮੈਂ ਫਿਰ ਉਹੀ ਪੁੱਛਦਾ ਹਾਂ ਵੀ ਜਿਹੜਾ ਕੋਆਪਰੇਟ ਆ, ਕਿ ਉਹਦਾ ਫਿਰ ਅਲਟਰਨੇਟਿਵ ਆਪਾਂ ਕੀ ਦੇ ਸਕਦੇ ਹਾਂ? ਕਾਰਪੋਰੇਟ ਕੰਮ ਕਰਨ, ਕਾਰਪੋਰੇਟ ਦੇ ਕੰਮ ਕਰਨ 'ਤੇ ਕੋਈ ਇਤਰਾਜ਼ ਨਹੀਂ। ਕਾਰਪੋਰੇਟ ਲੋਕ ਆਪਣਾ ਸਰਮਾਇਆ ਲਾਉਂਦੇ ਨੇ, ਉਹਨਾਂ ਦਾ ਇਹ ਹੱਕ ਬਣਦਾ ਕਿ ਉਹ ਆਪਣਾ ਸਰਮਾਏ ਦਾ ਰਿਟਰਨ ਲੈਣ। ਪਰੰਤੂ ਇਸ ਰਿਟਰਨ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਡਿਸਪੋਜ਼ੇਬਲ ਬੰਦੇ ਨਹੀਂ ਹੈ, ਉਹ ਇਨਸਾਨ ਨੇ। ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਚਲਾਉਣੀ ਆ। ਜਿਹੜੀ ਦੁਨੀਆ, ਜਿਹੜਾ ਤੰਤਰ, ਸਮਾਜ ਸਾਡੇ ਆਲੇ ਦੁਆਲੇ ਆ, ਉਹਦੇ ਫੈਸਲੇ ਸਾਡੇ ਕੋਲ ਹੋਣੇ ਚਾਹੀਦੇ, ਉਹ ਲੋਕਾਂ ਕੋਲ ਹੋਣੇ ਚਾਹੀਦੇ, ਲੋਕਾਂ ਦੇ ਪੱਖੇ ਹੋਣੇ ਚਾਹੀਦੇ, ਨਾ ਕਿ ਉਹ ਫੈਸਲੇ ਕਿਤੇ ਕਾਰਪੋਰੇਟ ਦਫ਼ਤਰ 'ਚ ਡਿਸਾਈਡ ਹੁੰਦੇ ਆ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ, ਇਸ ਤਰੀਕੇ ਨਾਲ ਰਹਿਣਾ ਚਾਹੀਦਾ। ਇਹ ਲੋਕਾਂ ਕੋਲ ਹੀ ਹੱਕ ਆਉਣ। ਇਹਨੂੰ ਗ੍ਰਾਸ ਰੂਟ ਡੈਮੋਕ੍ਰੇਸੀ ਕਹਿੰਦੇ ਨੇ। ਅਤੇ ਗ੍ਰੀਨ ਪਾਰਟੀ ਦੇ ਜਿਹੜੇ ਫੰਡਾਮੈਂਟਲਸ ਆ, ਉਹਨਾਂ 'ਚ ਇੱਕ ਫੰਡਾਮੈਂਟਲ ਇਹ ਵੀ ਹੈ ਕਿ ਡੈਮੋਕ੍ਰੇਸੀ ਗ੍ਰਾਸ ਰੂਟ ਲੈਵਲ ਤੱਕ ਹੋਣੀ ਚਾਹੀਦੀ ਹੈ। ਜੀ, ਤੁਸੀਂ ਵੋਟਿੰਗ ਦੀ ਗੱਲ ਕੀਤੀ ਕਿ ਵੋਟਿੰਗ ਜਿਹੜਾ ਕਿਸ਼ਤੀਆਂ ਦੇ ਰਾਹੀਂ ਲੋਕ ਆਉਂਦੇ ਸੀ ਪਹਿਲਾਂ ਵੀ, ਇਸ ਵਾਰ ਚਲੋ ਵੋਟਿੰਗ ਦੀ ਗੱਲ ਤਾਂ ਸਿੱਧੀ ਨਹੀਂ ਹੁੰਦੀ, ਪਰ ਇਹ ਜ਼ਰੂਰ ਮਾਈਗ੍ਰੇਸ਼ਨ ਦਾ ਮੁੱਦਾ ਇਸ ਵਾਰ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਛਾਇਆ ਹੋਇਆ। ਅਤੇ ਮਾਈਗ੍ਰੇਟ ਜਿਹੜੇ ਲੋਕ ਆਏ ਇੱਥੇ ਆ ਕੇ, ਜਿਹੜਾ ਸਾਡੀਆਂ ਨੌਕਰੀਆਂ ਜਿਹੜੀਆਂ ਲੈ ਲਈਆਂ, ਜਿਹੜੇ ਇੱਥੇ ਦੇ ਆਸਟ੍ਰੇਲੀਅਨ ਨੇ, ਉਹਨਾਂ ਦੇ ਵਿੱਚ ਇਹ ਬੜਾ ਪ੍ਰਭਾਵਸ਼ਾਲੀ ਮੁੱਦਾ ਬਣਿਆ ਹੋਇਆ। ਅਤੇ ਹਰ ਪਾਰਟੀ, ਜੇ ਆਪਾਂ ਮੇਜਰ ਪਾਰਟੀ ਦੀ ਗੱਲ ਕਰ ਲਈਏ, ਲੇਬਰ ਪਾਰਟੀ ਦੀ ਗੱਲ ਕਰ ਲਈਏ, ਲੇਬਰ ਦੀ ਗੱਲ ਕਰ ਲਈਏ, ਅਤੇ ਭਾਵੇਂ ਕਿ ਸੱਦਣ ਦੇ ਵਿੱਚ ਤਾਂ ਉਹਨਾਂ ਦੀ ਵੀ ਭੂਮਿਕਾ ਬਹੁਤ ਰਹੀ ਆ, ਪਰ ਇਸ ਵਾਰ ਲੱਗਦਾ ਆ ਵੀ ਕਿ ਜਿਹੜਾ ਮਾਈਗ੍ਰੇਸ਼ਨ ਆ, ਉਹ ਤੋਂ ਇਹ ਸ਼ੋਅ ਕਰ ਰਹੇ ਆ ਵੀ ਨਹੀਂ, ਅਸੀਂ ਇਹਦੇ ਹੱਕ ਦੇ ਵਿੱਚ ਹੈ ਨਹੀਂ, ਅਸੀਂ ਵੀ ਕੱਟ ਆਫ ਕਰ ਰਹੇ ਹਾਂ। ਇਹ ਜਿਹੜੀ ਆਸਟ੍ਰੇਲੀਅਨ ਮਾਈਗ੍ਰੇਸ਼ਨ ਆ ਜਦੋਂ ਸ਼ੁਰੂ ਹੁੰਦੀ ਆ, ਉਹਦਾ ਕਾਰਨ ਇਹ ਸੀ ਕਿ ਇੱਥੇ ਲੋੜ ਦੇ ਜਿਹੜੇ ਪੂਰੇ ਕਰਨ ਵਾਲੇ ਕੰਮ ਸੀ ਉਹ ਘਟ ਗਏ ਸੀ ਜੀ। ਡਿਕਲਾਈਨਿੰਗ ਪਾਪੂਲੇਸ਼ਨ, ਮੁਲਕ ਦੇ ਸਿਸਟਮ ਚੱਲਦੇ ਰੱਖਣ ਵਾਸਤੇ ਬੰਦਿਆਂ ਦੀ ਲੋੜ ਸੀ। ਜਿਹੜੀ ਪਾਪੂਲੇਸ਼ਨ ਮਾਈਗ੍ਰੇਸ਼ਨ ਵਧੀ ਆ, ਉਹ ਲਿਬਰਲ ਪਾਰਟੀ ਦੇ ਰੂਲ 'ਚ ਅਸਲ ਖੁੱਲ੍ਹਿਆ ਕੰਮ 2002, 3, 4, 5 ਜਾਂ 1996 'ਚ ਵੀ ਇੱਕ ਖੇਤੀਬਾੜੀ ਦੇ ਤਜਰਬੇ ਵਜੋਂ ਜਾਂ ਕੁਛ ਫੀਲਡਾਂ ਦੇ ਤਜਰਬੇ ਵਜੋਂ ਮਾਈਗ੍ਰੇਸ਼ਨ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਵਿੱਚ ਜਿਹੜੇ ਬੰਦੇ ਇੱਥੇ 20 ਸਾਲਾਂ ਤੋਂ 25 ਸਾਲਾਂ ਤੋਂ ਰਹਿ ਰਹੇ, ਉਹਨਾਂ ਨੂੰ ਪਤਾ ਕਿ ਅੱਜ ਦੀ ਤਰੀਕ 'ਚ ਡਾਕਟਰ ਮਿਲਣੇ, ਸਹੂਲਤਾਂ ਮਿਲਣੀਆਂ ਕਿੰਨੀਆਂ ਵੱਧ ਨੇ ਪਹਿਲਾਂ ਨਾਲੋਂ। ਜੀ। ਅਤੇ ਜਿਹੜਾ ਹੁਣ ਬਲੇਮ ਗੇਮ ਖੇਡੀ ਜਾ ਰਹੀ ਆ ਕਿ ਮਾਈਗਰੈਂਟ ਆ ਗਏ ਅਤੇ ਇਹਨਾਂ ਕਰਕੇ ਔਖਾ ਹੋ ਗਿਆ। ਹੁਣ ਜਿਹੜੇ ਘਰਾਂ ਦੀ ਖਾਸ ਕਰ ਐਗਜ਼ਾਮਪਲ ਦਿੰਦੇ ਨੇ ਕਿ ਘਰ ਅਨਕੰਟਰੋਲਡ ਮਾਈਗ੍ਰੇਸ਼ਨ ਕਰਕੇ ਮਹਿੰਗੇ ਹੋ ਗਏ ਨੇ, ਪਰੰਤੂ ਘਰ ਤਾਂ ਕੋਵਿਡ ਦੌਰਾਨ ਮਹਿੰਗੇ ਹੋਣ ਲੱਗ ਗਏ ਸੀ, ਜਦੋਂ ਮਾਈਗ੍ਰੇਸ਼ਨ ਨੈਗੇਟਿਵ ਹੋਈ ਸੀ, ਜਦੋਂ ਇੱਥੋਂ ਜ਼ਿਆਦਾ ਲੋਕ ਛੱਡ ਕੇ ਗਏ ਸੀ ਆਉਣ ਦੀ ਬਜਾਏ। ਉਸ ਤੋਂ ਬਿਨਾਂ
ਜਿਹੜੀਆਂ ਗੱਲਾਂ ਵਾਸਤੇ ਮਾਈਗਰੈਂਟ ਜਾਂ ਕਿਸ਼ਤੀਆਂ ਨੂੰ ਕਦੇ ਵੀ ਬਲੇਮ ਕੀਤਾ ਜਾਂਦਾ, ਉਹ ਆਮ ਤੌਰ 'ਤੇ ਪਾਰਟੀਆਂ ਆਪਣੀਆਂ ਜਿਹੜੀਆਂ ਫੇਲ ਨੀਤੀਆਂ ਹੁੰਦੀਆਂ ਉਹਨੂੰ ਲੁਕਾਉਣ ਵਾਸਤੇ ਕਿਸੇ ਨਾ ਕਿਸੇ ਨੂੰ ਇਲਜ਼ਾਮ ਦੇ ਰਹੀਆਂ ਹੁੰਦੀਆਂ। ਇਸ ਕਿਸਮ ਦੀ ਕੋਈ ਗੱਲ ਨਹੀਂ ਜੀ। ਤੁਸੀਂ ਦੇਖ ਸਕਦੇ ਆ ਕਿ ਜਿਹੜਾ ਇਹ ਕਿਹਾ ਜਾਂਦਾ ਕਿ ਜਦੋਂ ਸਟਾਰਟਿੰਗ ਹੁੰਦੀ ਆ ਸੰਘੀ ਚੋਣਾਂ ਦੀ ਅਤੇ ਬ੍ਰਿਸਬੇਨ ਤੋਂ ਜਾਂ ਕੁਈਨਸਲੈਂਡ ਤੋਂ ਸਟਾਰਟਿੰਗ ਹੁੰਦੀ ਆ ਪ੍ਰਚਾਰ ਦੀ। ਇਸ ਵਾਰ ਵੀ ਇੱਦਾਂ ਹੋਇਆ, ਪਰ ਉਹਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਉਂਦੇ ਆ ਅਤੇ ਆ ਕੇ ਜਦੋਂ ਉਹਨਾਂ ਨੂੰ ਸਵਾਲ ਇਹ ਪੁੱਛਿਆ ਜਾਂਦਾ ਵੀ ਇਮੀਗ੍ਰੇਸ਼ਨ ਦੇ ਕਰਕੇ ਘਰ ਜਿਹੜੇ ਮਹਿੰਗੇ ਹੋ ਗਏ ਆ, ਅਤੇ ਉਸ ਤੋਂ ਬਾਅਦ ਕੋਈ ਐਡਾ ਜਵਾਬ ਦਿੱਤਾ ਨਹੀਂ ਗਿਆ। ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਇਹ ਬੜੇ ਦੁੱਖ ਦੀ ਗੱਲ ਆ। ਪ੍ਰਧਾਨ ਮੰਤਰੀ ਸਾਹਿਬ ਆਪ ਡਬਲ ਪ੍ਰਵਾਸੀ ਨੇ, ਕਿਉਂਕਿ ਉਹਨਾਂ ਦਾ ਜਿਹੜਾ ਖਾਨਦਾਨ ਸੀ ਇਟਲੀ 'ਚ ਪ੍ਰਵਾਸ ਕਰਕੇ ਆਇਆ ਸੀ ਅਲਬੇਨੀਆ ਤੋਂ, ਇਸੇ ਕਰਕੇ ਉਹਨਾਂ ਦਾ ਨਾਂ ਐਲਬਨੀਜ਼ ਆ ਜੀ। ਉਸ ਤੋਂ ਬਿਨਾਂ ਉਹ ਇੱਥੇ ਵੀ ਇਟਲੀ ਤੋਂ ਪ੍ਰਵਾਸ ਕਰਕੇ ਉਸ ਵੇਲੇ ਇਟਾਲੀਅਨ ਪ੍ਰਵਾਸੀਆਂ ਨੂੰ ਨਫ਼ਰਤ ਝੱਲਣੀ ਪੈ ਰਹੀ ਸੀ। ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਇੱਕ ਐਗਜ਼ੈਂਪਲਰੀ ਸਟੇਟਮੈਂਟ ਦੇਣ ਉਸ ਵੇਲੇ ਕਿ ਉੱਥੇ 2 ਡਾਕਟਰ ਜਿਹੜੇ ਪ੍ਰਵਾਸੀ ਬੈਕਗਰਾਊਂਡ ਦੇ ਮੌਕੇ 'ਤੇ ਮੌਜੂਦ ਸੀ, ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਪ੍ਰਵਾਸ ਇਹ ਯੋਗਦਾਨ ਦੇ ਰਿਹਾ ਕਿ ਇਹਨਾਂ ਨਾਲ ਸਾਨੂੰ ਡਾਕਟਰ, ਇੰਜੀਨੀਅਰ, ਕਾਮੇ, ਬੜੇ ਕਿਸਮ ਦੀਆਂ ਸਹੂਲਤਾਂ ਮਿਲ ਰਹੀਆਂ ਨੇ। ਪਰ ਉਹ ਇੱਕ ਓਪਰਚੁਨਿਟੀ ਮਿਸ ਕਰ ਗਏ ਨੇ। ਇੱਕ ਸਟੇਟਸਮੈਨ ਦੀ ਸਟੇਟਮੈਂਟ ਹੋਣੀ ਸੀ ਜਿਹੜੀ ਆਉਣ ਵਾਲੇ 25, 30, 50 ਸਾਲਾਂ ਤੱਕ ਯਾਦ ਰਹਿਣੀ ਸੀ ਕਿ ਉਸ ਵੇਲੇ ਉਸ ਪ੍ਰਧਾਨ ਮੰਤਰੀ ਨੇ ਇਹ ਸਟੇਟਮੈਂਟ ਦਿੱਤੀ ਸੀ। ਉਹ ਮਿਸ ਕਰ ਗਏ ਇੱਕ ਓਪਰਚੁਨਿਟੀ। ਅਤੇ ਲੋਕ ਜਿਹੜੇ ਉਹਨਾਂ ਨੂੰ ਆਪਣਾ ਨੁਮਾਇੰਦਾ ਜਾਂ ਆਪਣਾ ਇੱਕ ਸੇਵੀਅਰ ਜਾਂ ਇੱਕ ਰਾਖੇ ਵਜੋਂ ਦੇਖਦੇ ਸੀ, ਉਹਨਾਂ ਦੇ ਦਿਲਾਂ 'ਚ ਇਸ ਗੱਲ ਬਾਰੇ ਸ਼ੰਕਾ ਕਿ ਅਗਲੀ ਵਾਰ ਲੇਬਰ ਪਾਰਟੀ ਆ ਕਿ ਉਹਨਾਂ ਨੂੰ ਕਿੰਨਾ ਕੁ ਡਿਫੈਂਡ ਕਰੇਗੀ, ਖਾਸ ਕਰ ਪ੍ਰਵਾਸੀਆਂ ਨੂੰ। ਜੀ। ਅਤੇ ਲੇਬਰ ਪਾਰਟੀ ਜੇ ਆਪਾਂ ਚੂਜ਼ ਕਰਨਾ ਹੋਵੇ, ਗ੍ਰੀਨ ਪਾਰਟੀ ਆ, ਉੱਧਰੋਂ ਲੇਬਰ ਪਾਰਟੀ ਆ, ਜੇ ਦੇਖਿਆ ਜਾਵੇ ਸਮਾਨਤਾ ਹੈਗੀ ਆ ਉਹਦੇ ਵਿੱਚ ਵੀ। ਉਹਨਾਂ ਨੇ ਵੀ ਕਾਫੀ, ਜੇ ਕਹਿ ਲਿਆ ਜਾਵੇ ਕਿ ਲੇਬਰ ਦੇ ਕਲਾਸ ਦੀ ਉਹ ਪਾਰਟੀ ਮੰਨੀ ਜਾਂਦੀ ਆ। ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਆ ਲੇਬਰ ਕਲਾਸ ਨੂੰ ਦਿੱਤੀਆਂ ਆ। ਈਵਨ ਕਿ ਮੈਡੀਕੇਅਰ ਦੀ ਵੀ ਗੱਲ ਕੀਤੀ ਜਾਂਦੀ ਆ। ਉਹਨਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਯੂਨੀਅਨਸ ਜਿਹੜੀਆਂ ਬਣਾਈਆਂ ਜਿਹਦੇ ਨਾਲ ਕਿ ਕਾਮਿਆਂ ਦੇ ਹੱਕ ਜਿਹੜੇ ਪ੍ਰਾਪਤ ਹੋਏ ਆ। ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਉਹਨਾਂ ਦੇ ਨਾਲੋਂ ਕਿੱਦਾਂ ਡਿਫਰੈਂਟ ਹੋ? ਜਿਹੜੀ ਗ੍ਰੀਨ ਦੀ ਗੱਲ ਹੈ ਕਿ ਫੰਕਸ਼ਨੈਲਿਟੀ ਦਾ ਫੰਡਾਮੈਂਟਲ ਡਿਫਰੈਂਸ ਆ ਕਿ ਗ੍ਰੀਨਜ਼ ਕਾਰਪੋਰੇਟਾਂ ਤੋਂ ਪੈਸੇ ਨਹੀਂ ਲੈਂਦੇ। ਜਦੋਂ ਤੁਸੀਂ ਇੱਕ ਲਾਲਚ ਦਾ ਐਲੀਮੈਂਟ ਪਾਰਟੀ ਦੀ ਫੰਕਸ਼ਨਿੰਗ 'ਚੋਂ ਬਾਹਰ ਕੱਢ ਦਿੰਦੇ ਹੋ, ਉਸ ਵੇਲੇ ਉਹਨਾਂ ਦੇ ਫੈਸਲੇ ਸਾਰੇ ਲੋਕ ਹਿੱਤਾਂ 'ਚ ਆ ਜਾਂਦੇ ਆ। ਹੁਣ ਜਿਵੇਂ ਗ੍ਰੀਨਜ਼ ਕਹਿੰਦੇ ਆ ਕਿ ਕਾਰਪੋਰੇਟਾਂ ਤੋਂ ਪ੍ਰੋਪਰ ਟੈਕਸ ਲੈ ਕੇ, ਹੁਣ ਦੇਖਿਆ ਜਾਵੇ ਤਿੰਨਾਂ 'ਚੋਂ ਇੱਕ ਕਾਰਪੋਰੇਟ $0 ਟੈਕਸ ਪੇ ਕਰਦਾ। ਸੁਣਨ ਵਾਲੇ ਬਹੁਤ ਸਾਰੇ ਉਹਨਾਂ ਤੋਂ ਕਾਰਪੋਰੇਟਾਂ ਤੋਂ ਕਈ ਗੁਣਾ ਵੱਧ ਟੈਕਸ ਪੇ ਕਰ ਰਹੇ ਨੇ। ਤਿੰਨਾਂ 'ਚੋਂ ਇੱਕ ਕਾਰਪੋਰੇਟ 0 ਟੈਕਸ ਪੇ ਕਰ ਰਿਹਾ। ਜੇ ਆਪਾਂ ਸਾਰਿਆਂ ਤੋਂ ਟੈਕਸ ਪ੍ਰੋਪਰ ਲਈਏ ਤਾਂ ਆਪਾਂ ਡੈਂਟਲ ਹੈਲਥ ਨੂੰ ਮੈਡੀਕੇਅਰ ਸ਼ਾਮਿਲ ਕਰ ਸਕਦੇ ਹਾਂ, ਆਪਾਂ ਮੈਂਟਲ ਹੈਲਥ ਨੂੰ ਮੈਡੀਕੇਅਰ ਸ਼ਾਮਿਲ ਕਰ ਸਕਦੇ ਹਾਂ, ਜਿਹੜੇ ਕਿ ਮੈਡੀਕੇਅਰ ਦੀ ਅਗਲੀ ਸਟਰੈਂਥਨਿੰਗ ਆ। ਉਸ ਤੋਂ ਬਿਨਾਂ ਲੇਬਰ ਪਾਰਟੀ ਦੇ ਕੁਛ ਫੈਸਲੇ ਪਿਛਲੇ ਸਮੇਂ ਦੌਰਾਨ ਆਏ ਜਿਹਨੇ ਉਹਨਾਂ ਨੇ ਕੁਛ ਇਹੋ ਜਿਹੇ ਫੈਸਲੇ ਲਏ ਕਿ ਕਾਰਪੋਰੇਟਾਂ ਦੇ ਪੱਖ 'ਚ ਸਨ, ਅਤੇ ਉਹਨਾਂ ਨੇ ਯੂਨੀਅਨਾਂ ਨੂੰ ਤੋੜਨ ਦੇ ਕਾਨੂੰਨ ਪਾਸ ਕੀਤੇ ਕਿ ਜਿਸ ਰਾਹੀਂ ਸਰਕਾਰਾਂ ਕੋਲ ਯੂਨੀਅਨ ਨੂੰ ਖ਼ਤਮ ਕਰਨ ਦਾ ਹੱਕ ਆ ਗਿਆ, ਜਿਹੜਾ ਕਿ ਇੱਕ ਇਤਿਹਾਸਿਕ ਤੌਰ 'ਤੇ ਇੱਕ ਇਸ ਕਿਸਮ ਦਾ ਕਾਨੂੰਨ ਆ ਕਿ ਜਿਹੜਾ ਪਹਿਲਾਂ ਕਦੇ ਨਹੀਂ ਬਣਾਇਆ ਗਿਆ ਸੀ ਆਸਟ੍ਰੇਲੀਆ ਦੀ ਹਿਸਟਰੀ 'ਚ। ਇੱਥੇ ਬੜੇ ਹੋਰ ਸੰਸਥਾਵਾਂ ਰਹੀਆਂ ਜਿਨ੍ਹਾਂ ਦੇ ਬੜੇ ਸੰਗੀਨ ਇਲਜ਼ਾਮ ਲੱਗਦੇ ਆ ਰਹੇ ਕਿ ਉਹਨਾਂ ਦੇ ਢਾਂਚੇ ਦੌਰਾਨ ਕੁਛ ਗੜਬੜੀਆਂ ਹੋਈਆਂ, ਜਿਨ੍ਹਾਂ 'ਚ ਕੁਛ ਧਾਰਮਿਕ ਸੰਸਥਾਵਾਂ ਵੀ ਸ਼ਾਮਿਲ ਸੀ, ਪਰੰਤੂ ਕਿਸੇ ਸਰਕਾਰ ਨੇ ਕਿਸੇ ਸੰਸਥਾਗਤ ਢਾਂਚੇ ਨੂੰ ਤੋੜਨ ਵਾਸਤੇ ਕਾਨੂੰਨ ਨਹੀਂ ਬਣਾਇਆ ਸੀ। ਲੇਬਰ ਪਾਰਟੀ ਇੱਕੋ ਇੱਕ ਪਾਰਟੀ ਆ ਜਿਨ੍ਹਾਂ ਨੇ ਕਿ ਯੂਨੀਅਨ ਨੂੰ ਖ਼ਤਮ ਕਰਕੇ ਵਾਈਪ ਆਫ ਕਰਨ ਦਾ ਕਾਨੂੰਨ ਬਣਾਇਆ। ਇਹ ਸਿਰਫ ਅਤੇ ਸਿਰਫ ਇਸੇ ਕਰਕੇ ਸੰਭਵ ਹੋ ਸਕਿਆ ਕਿ ਉਹ ਕਾਰਪੋਰੇਟ ਡੋਨੇਸ਼ਨ ਲੈਂਦੇ ਨੇ। ਜੇ ਅੱਜ ਉਹ ਨਾ ਲੈਂਦੇ ਹੁੰਦੇ ਤਾਂ ਉਹ ਲੋਕ ਦੇ ਉਲਟ ਫੈਸਲਾ ਨਹੀਂ ਲੈ ਸਕਦੇ ਸੀ। ਜੀ। ਇਹ ਵੀ ਤੁਹਾਡੇ 'ਤੇ ਦੋਸ਼ ਲੱਗਦਾ, ਇਹ ਜਦ ਕਹਿ ਦਿੱਤਾ ਜਾਂਦਾ ਕਿ ਜਿਹੜੇ ਗ੍ਰੀਨ ਪਾਰਟੀ ਹੈਗੇ ਆ, ਇਹਨਾਂ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਸਬਸਿਡੀ ਵਾਲੀਆਂ ਹੈਗੀਆਂ ਕਿ ਲੋਕਾਂ ਨੂੰ ਸਬਸਿਡੀ ਦਿੱਤੀ ਜਾਵੇ। ਉਹ ਜੇ ਆਪਾਂ ਇਕੋਨੋਮਿਕਲੀ ਤੌਰ ਦੇ ਉੱਤੇ ਦੇਖੀਏ ਵੀ ਸ਼ਾਇਦ ਉਹ ਬਾਰੇ ਨਹੀਂ ਖਾਂਦੀਆਂ, ਕਿ ਇਹ ਜਾਣੀ ਜੇ ਕਹਿ ਲਓ ਵਿਵਹਾਰਕ ਤੌਰ 'ਤੇ ਕਿੱਦਾਂ ਹੈਗਾ? ਨਹੀਂ, ਇਹ ਦੇਖਿਆ ਜਾਵੇ ਸਬਸਿਡੀ ਕੋਈ ਨਹੀਂ। ਇਹ ਲੋਕਾਂ ਨੂੰ ਜਿਹੜਾ ਲੋਕ ਟੈਕਸ ਤਾਰਦੇ ਨੇ ਕੀ ਉਹਦਾ ਪੂਰਾ ਮੁੱਲ ਮਿਲਦਾ? ਅਸੀਂ ਟੈਕਸ ਦਿੰਦੇ ਹਾਂ। ਗ੍ਰੀਨ ਇਹ ਨਹੀਂ ਕਹਿੰਦੇ ਵੀ ਲੋਕਾਂ ਤੋਂ ਟੈਕਸ ਨਾ ਲਓ, ਹਾਂ ਲਓ, ਟੈਕਸ ਲਓ, ਪਰ ਜਿਹੜੀ ਕਾਰਪੋਰੇਟ 0 ਟੈਕਸ ਪੇ ਕਰ ਰਹੇ ਉਹਨਾਂ ਤੋਂ ਵੀ ਟੈਕਸ ਲਓ। ਇਸ ਵੇਲੇ ਆਸਟ੍ਰੇਲੀਆ ਜਿਹੜੇ ਯੂਨੀਵਰਸਿਟੀ ਦੇ ਕਰਜ਼ਾ ਲੈਂਦੇ ਨੇ ਪੜ੍ਹਨ ਵੇਲੇ ਬੱਚੇ, ਉਹਨੂੰ ਹੈਕਸ ਡੈਟ ਕਹਿੰਦੇ ਆ। ਜਿਹੜੀ ਹੈਕਸ ਡੈਟ ਦੀ ਰਿਟਰਨ ਆ ਉਹ ਫੋਸਲ ਫਿਊਲ ਤੋਂ ਜਿਹੜਾ ਮਾਈਨਿੰਗ ਦਾ ਪੈਸਾ ਆਉਂਦਾ, ਜਿਵੇਂ ਗੈਸ ਲੈ ਕੇ ਜਾਂਦੀਆਂ ਕੰਪਨੀਆਂ, ਉਸ ਪੈਸੇ ਤੋਂ ਜ਼ਿਆਦਾ ਪੈਸੇ ਸਾਡੇ ਇੱਥੇ ਬੱਚੇ ਆਪਣਾ ਕਰਜ਼ਾ ਮੋੜ ਰਹੇ ਨੇ। ਜੇ ਅਸੀਂ ਫੋਸਲ ਜਿਹੜੇ ਵੇਚਿਆ, ਜਿਵੇਂ ਕਤਰ ਨੇ ਗੈਸ ਵੇਚੀ ਆਪਣੇ, ਉਹਨਾਂ ਨੇ $26 ਬਿਲੀਅਨ ਕਮਾਏ, ਅਸੀਂ $1.5 ਬਿਲੀਅਨ ਕਮਾਇਆ। ਹੁਣ ਜਿਹੜਾ ਐਡਾ ਵੱਡਾ ਗੈਪ ਆ, ਜੇ ਅਸੀਂ ਉਹ ਪੂਰਾ ਕਰ ਦਈਏ ਤਾਂ ਅਸੀਂ ਆਪਣੇ ਟੈਕਸ ਦਾ ਸਾਨੂੰ ਪੂਰਾ ਮੁੱਲ ਮਿਲੂਗਾ। ਅਸੀਂ ਇਹ ਨਹੀਂ ਕਹਿੰਦੇ ਕਿ ਮੁਫਤ ਆ, ਹਾਂਜੀ ਅਸੀਂ ਟੈਕਸ ਦਿੱਤਾ ਸਾਨੂੰ ਪੂਰਾ ਮੁੱਲ ਦਿਓ। ਹੁਣ ਜਿਹੜੇ ਗੈਸ ਲੈ ਕੇ ਜਾ ਰਹੇ ਨੇ ਉਹ ਮੁਫਤ ਲੈ ਕੇ ਜਾ ਰਹੇ ਨੇ। ਅਸੀਂ ਕਹਿੰਦੇ ਕਿ ਉਹਨਾਂ ਨੂੰ ਪੂਰਾ ਮੁੱਲ ਦੇਣਾ ਚਾਹੀਦਾ ਤਾਂ ਕਿ ਸਮਾਜ ਵਿੱਚ ਸਾਨੂੰ ਜਿਹੜੇ ਫੈਸਿਲਿਟੀਜ਼ ਨੇ ਉਹ ਪ੍ਰੋਪਰ ਅਤੇ ਪੂਰੀਆਂ ਮਿਲਣ। ਅੱਜ ਦੀ ਤਰੀਕ 'ਚ ਦੰਦਾਂ ਦਾ ਇਲਾਜ ਕਰਾਉਣਾ ਹੁੰਦਾ,
ਉਹ ਦੰਦਾਂ ਦੀ ਹਾਲਤ ਬੰਦੇ ਦੇ ਸਬਰਬ ਦੱਸ ਦਿੰਦੀ ਹੈ ਕਿ ਇਹ ਬੰਦਾ ਇਹ ਵਿਚਾਰਾ ਗਰੀਬ ਬਾਹਰਲੇ ਦੂਰ ਵਾਲੀ ਬਸਤੀ 'ਚੋਂ ਆਇਆ ਹੋਇਆ ਜਿਹਦੇ ਦੰਦ ਠੀਕ ਨਹੀਂ, ਜਿਹਦੀ ਸਮਾਈਲ ਸੋਹਣੀ ਹੈ, ਇਹਦਾ ਮਤਲਬ ਕਿ ਅਮੀਰ ਬੰਦੇ ਹੈਗੇ ਆ ਉਹ ਤੇ ਇਨਰ ਸਿਟੀ 'ਚੋਂ ਆਏ ਹੋਏ ਆ। ਹੁਣ ਜੇ ਇਸ ਕਿਸਮ ਦੀ ਅਸੀਂ ਇੱਕੋ ਸੁਸਾਇਟੀ 'ਚ ਵੱਖਰੇਵਾਂ ਦੇਖ ਰਹੇ ਹਾਂ, ਇਸ ਦਾ ਮਤਲਬ ਕਿ ਸਾਡਾ ਸਿਸਟਮ ਸਾਰੇ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਦੇਣ ਤੋਂ ਫੇਲ ਹੋ ਰਿਹਾ। ਜੀ, ਅਤੇ ਜੇ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਜਾਂ ਜਿੰਨੇ ਵੀ ਮਾਈਗ੍ਰੇਟ ਹੋ ਕੇ ਇੱਥੇ ਆਏ ਆ, ਕਿਉਂਕਿ ਇੱਕ ਤਰ੍ਹਾਂ ਦੀ ਨਿਊਕਲੀਅਰ ਫੈਮਿਲੀ ਇੱਥੇ ਬਣ ਚੁੱਕੀਆਂ ਕਿ ਜਿਹੜੇ ਪੇਰੈਂਟਸ ਆ ਉਹ ਪਿੱਛੇ ਜਿਹੜੇ ਦੇਸ਼ ਹੈਗੇ ਉੱਥੇ ਬੈਠੇ ਨੇ ਮੂਲ ਦੇਸ਼ ਦੇ ਵਿੱਚ, ਅਤੇ ਬਹੁਤ ਲੰਬੇ ਸਮੇਂ ਤੋਂ ਇੱਕ ਮੰਗ ਜਿਹੜੀ ਆ ਉਹ ਲਟਕ ਰਹੀ ਆ, ਜਿਹੜੇ ਕਿ ਲੌਂਗ ਸਟੇ ਵੀਜ਼ਾ ਜਿਹੜੇ ਹੈਗੇ ਆ, ਅਤੇ ਉਹਦੇ ਬਾਰੇ ਬਹੁਤ ਸਾਰੀਆਂ ਸਰਕਾਰਾਂ ਵੈਸੇ ਦਾਅਵੇ ਵੀ ਕੀਤੇ ਆ। ਤੁਹਾਡਾ ਸਟੈਂਡ ਉਹਦੇ ਬਾਰੇ ਕੀ ਆ, ਅਤੇ ਇਸ ਵਾਰ ਜੇ ਤੁਸੀਂ ਕੁਛ ਆਉਂਦੇ ਆ ਪਾਵਰ ਦੇ ਵਿੱਚ, ਕਿਹੋ ਜਿਹੀ ਨੀਤੀ ਰਹੇਗੀ ਉਹਦੇ ਲਈ? ਜੇ ਗ੍ਰੀਨ ਪਾਵਰ ਸ਼ੇਅਰਿੰਗ ਵਿੱਚ ਆਉਂਦੇ ਨੇ ਲੇਬਰ ਪਾਰਟੀ ਦੇ ਨਾਲ, ਜਾਂ ਕਿਸੇ ਕਿਸਮ ਦਾ ਸਾਡਾ ਪ੍ਰਭਾਵ ਹੋਵੇ ਕਿ ਜਿਸ ਨਾਲ ਅਸੀਂ ਫੈਸਲਿਆਂ 'ਤੇ ਅਸਰ ਪਾ ਸਕਦੇ ਹਾਂ, ਤਾਂ ਅਸੀਂ ਇਮੀਗ੍ਰੇਸ਼ਨ ਦੇ ਸਿਸਟਮ ਨੂੰ ਪੂਰਾ ਓਵਰਹੌਲ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਅੱਜ ਦੀ ਤਰੀਕ 'ਚ ਇਮੀਗ੍ਰੇਸ਼ਨ ਇੱਕ ਲੋਕਾਂ ਤੋਂ ਪੈਸੇ ਕਮਾਉਣ ਦਾ ਜ਼ਰੀਆ ਬਣਿਆ ਹੋਇਆ ਕਿ ਕਿਸੇ ਦਾ ਪਾਰਟਨਰ ਵੀਜ਼ਾ ਹੋ ਜੇ 2 ਸਾਲ ਤੱਕ ਉਹ ਵੀਜ਼ਾ ਅਲਾਟ ਨਹੀਂ ਹੁੰਦਾ, ਉਹ ਲੋਕਾਂ ਦੇ ਟੱਬਰ ਟੁੱਟਣ 'ਤੇ ਆ ਜਾਂਦੇ ਆ। ਇਸੇ ਤਰੀਕੇ ਨਾਲ ਪੇਰੈਂਟਸ ਵੀਜ਼ੇ ਹੋ ਗਏ, ਉਹ ਲੋਕਾਂ ਦੇ 30-30 ਸਾਲ ਤੱਕ ਦੇ ਡਿਲੇ ਨੇ ਜਿਹੜੇ ਮੁਫਤ ਦੇ ਵੀਜ਼ੇ ਆ। ਪਿੱਛੇ ਜੇ ਕੁਛ ਜਿਹੜੇ ਪੈਸੇ ਵਾਲੇ ਵੀਜ਼ੇ ਹੁੰਦੇ ਸੀ ਜਿਹੜੇ ਕਿ 1 ਸਾਲ 2 ਸਾਲ 'ਚ ਆ ਜਾਂਦੇ ਸੀ, ਉਹਨਾਂ ਵੀਜ਼ਿਆਂ ਦੇ ਜਿਹੜਾ ਵੇਟ ਟਾਈਮ ਆ ਉਹ ਵੀ 14-14 15-15 ਸਾਲ ਦਾ ਪਹੁੰਚ ਚੁੱਕਿਆ। ਇਸ ਕਰਕੇ ਲੋੜ ਆ ਕਿ ਇਹ ਤੰਤਰ ਸਾਰੇ ਦਾ ਸਾਰਾ ਨਵੇਂ ਸਿਰੋਂ ਲਿਖਿਆ ਜਾਵੇ। ਓਬਵੀਅਸਲੀ ਜੇ ਉਹਦੇ 'ਚ ਕੁਛ ਬੰਦੇ ਇਹੋ ਜਿਹੇ ਬੈਠੇ ਹੋਣਗੇ ਜਿਹੜੇ ਲੋਕਾਂ ਦੇ ਪੈਸੇ ਨਾਲ ਲੋਕਾਂ ਦੀ ਗੱਲ ਕਰਦੇ ਨੇ, ਉਹ ਨੈਚੁਰਲੀ ਸਿਸਟਮ ਨੂੰ ਰਿਫਾਰਮ ਕਰਕੇ ਲੈ ਕੇ ਆਉਣਗੇ। ਗ੍ਰੀਨ ਪਾਰਟੀ ਦੀ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਜੇ ਤੁਸੀਂ ਆਪਣੇ ਕਿਸੇ ਪਿਆਰੇ ਸਨੇਹੀ ਨੂੰ ਮਿਲਣ ਦੀ ਗੱਲ ਕਰਦੇ ਹੋ ਤਾਂ ਇੱਕ ਵਾਇਬਲ ਸਮੇਂ ਦੇ ਵਿੱਚ ਉਹ ਸਮੱਸਿਆ ਤੁਹਾਡੀ ਹੱਲ ਹੋ ਸਕੇ, ਕਿ ਉਸ ਵਾਸਤੇ ਤੁਹਾਨੂੰ 20 ਸਾਲ 15 ਸਾਲ 25 ਸਾਲ ਵੇਟ ਨਾ ਕਰਨਾ ਪਵੇ। ਉਹ ਸਾਲ 2 ਸਾਲ ਦੇ ਅੰਦਰ ਤੁਹਾਡਾ ਜਿਹੜਾ ਪੱਕੀ ਫੈਮਿਲੀ ਰੀਯੂਨੀਅਨ ਹੋ ਜਾਏ। ਜੇ ਐਮਰਜੈਂਸੀ ਹੈ ਤਾਂ ਤੁਹਾਡੀ ਇਮੀਡੀਏਟ ਰੀਯੂਨੀਅਨ ਹੋਏ। ਕਈ ਵਾਰ ਇੱਕ ਪੇਰੈਂਟ ਦੀ ਡੈਥ ਹੋ ਜਾਂਦੀ ਹੈ, ਮੈਂ ਦੇਖਿਆ ਕਿ ਲੋਕ ਛੱਡ ਕੇ ਵਾਪਸ ਚਲੇ ਜਾਂਦੇ ਨੇ ਮੁਲਕ ਨੂੰ, ਅਤੇ ਉਹਨਾਂ ਦਾ ਸਾਰਾ ਤਾਣਾ ਬਾਣਾ ਹਿੱਲ ਜਾਂਦਾ, ਜਾਂ ਇੱਕ ਉਹ ਵੱਡੇ ਰਿਗਰੈਟ 'ਚ ਬਾਕੀ ਦੀ ਜ਼ਿੰਦਗੀ ਜਿਉਂਦੇ ਆ। ਅਤੇ ਇਹ ਸਾਰੀਆਂ ਗੱਲਾਂ ਪਾਰਟੀ ਦੇ ਧਿਆਨ 'ਚ ਨੇ। ਅਤੇ ਸੈਨੇਟਰ ਸ਼ੂਬਰਿਜ ਨੇ ਸਾਡੇ ਨਿਊ ਸਾਊਥ ਵੇਲ ਤੋਂ, ਉਹਨਾਂ ਦਾ ਕੋਲ ਹੈਗਾ ਇਮੀਗ੍ਰੇਸ਼ਨ ਦਾ ਪੋਰਟਫੋਲੀਓ ਪਾਰਟੀ ਦਾ, ਅਤੇ ਉਹ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਜੇ ਅਸੀਂ ਪਾਵਰ ਸ਼ੇਅਰਿੰਗ ਚਾਹੁੰਦੇ ਹਾਂ, ਵੀ ਵਿਲ ਰਿਫਾਰਮ ਦਿਸ ਸਿਸਟਮ। ਜੀ, ਪਰ ਇਹ ਵੀ ਹੈ ਕਿ ਜੇ ਹੁਣ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖੀਏ, ਘਰਾਂ ਦੀਆਂ ਪ੍ਰਾਈਸਿਸ ਜਿਹੜੀਆਂ ਪੀਕ 'ਤੇ ਪਹੁੰਚ ਚੁੱਕੀਆਂ, ਇੱਕ ਬੇਘਰੇ ਲੋਕ ਜਿਹੜੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋਇਆ। ਇਹਦੇ ਲਈ ਫਿਰ ਇਹ ਕਹਿ ਤਾਂ ਇਹ ਦਿੱਤਾ ਜਾਂਦਾ ਕਿ ਜਿਹੜੇ ਇਮੀਗ੍ਰੇਟ ਆਏ ਆ ਉਹਦੇ ਨਾਲ ਕੀ ਹੋਇਆ ਕਿ ਘਰ ਜਿਹੜੇ ਆ ਜ਼ਿਆਦਾ ਬਣੇ ਨਹੀਂ ਹੈਗੇ, ਲੋਕ ਜ਼ਿਆਦਾ ਸੱਦ ਲਏ ਆ, ਦੂਜੀਆਂ ਪਾਰਟੀਆਂ ਇੰਨਾ ਕਹਿ ਨਹੀਂ ਪਾਈਆਂ। ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਇਮੀਗ੍ਰੇਸ਼ਨ ਵੀ ਇੱਦਾਂ ਰੱਖੋਗੇ, ਫਿਰ ਨਾਲ ਦੀ ਨਾਲ ਫਿਰ ਜਿਹੜੇ ਘਰ ਆ ਉਹ ਹੋਮਲੈਸਨੈਸ ਜ਼ਿਆਦਾ ਨਹੀਂ ਵੱਧ ਜਾਣੀ? ਘਰਾਂ ਦੀ ਸ਼ਾਰਟੇਜ ਇਸ ਵੇਲੇ ਕੁਈਨਜ਼ਲੈਂਡ 'ਚ ਆ, ਬਾਕੀ ਸੂਬਿਆਂ 'ਚ ਤਾਂ ਸ਼ਾਰਟੇਜ ਉਸ ਕਿਸਮ ਦੀ ਹੈ ਨਹੀਂ, ਪਰ ਘਰਾਂ ਦੇ ਰੇਟ ਉੱਥੇ ਵੀ ਉਨੇ ਵਧੇ ਨੇ। ਹੋਇਆ ਕੀ ਕਿ 1999 'ਚ ਜਿਹੜੇ ਸ਼੍ਰੀਮਾਨ ਜੌਨ ਹਾਵਰਡ ਸੀ, ਉਹਨਾਂ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਜੇ ਤੁਸੀਂ ਆਪਣਾ ਘਰ ਵੇਚਦੇ ਹੋ, ਜਿਹੜਾ ਉਹਦੇ 'ਤੇ ਕੈਪੀਟਲ ਗੇਨਸ ਟੈਕਸ ਮਿਲਦਾ, ਉਹਦੇ 'ਚ ਡਿਸਕਾਊਂਟ ਮਿਲਣਾ ਚਾਲੂ ਹੋ ਜਾਣਾ। ਉਸ ਵੇਲੇ ਤੱਕ ਘਰਾਂ ਦੇ ਕੀਮਤਾਂ ਅਤੇ ਲੋਕ ਜਿਹੜੇ ਕਮਾਈ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ ਦੇ ਗ੍ਰਾਫ 'ਚ ਇੱਕ ਸਮਾਨਤਾ ਸੀ, ਕਿ ਜਿੱਥੇ ਘਰਾਂ ਦੇ ਰੇਟ 'ਤੇ ਤਨਖਾਹਾਂ ਦਾ ਗ੍ਰਾਫ ਚੱਲ ਰਿਹਾ, ਉਹ ਸਮਾਨ ਅੰਤਰ ਚੱਲਦਾ ਸੀ। ਉਸ ਤੋਂ ਬਾਅਦ ਵਿੱਚ ਘਰਾਂ ਦੇ ਰੇਟ ਐਕਸਪੋਨੈਂਸ਼ੀਅਲ ਉੱਪਰ ਵੱਲ ਵਧੇ ਅਤੇ ਤਨਖਾਹਾਂ ਫਲੈਟ ਲਾਈਨ ਕਰਵ, ਮਤਲਬ ਉੱਥੇ ਜਿਹੀ ਘੁੰਮਦੀਆਂ ਰਹੀਆਂ। ਉਸ ਵੇਲੇ ਬੰਦਾ 5 ਸਾਲ ਦੀ ਤਨਖਾਹ 'ਚ ਘਰ ਲੈ ਸਕਦਾ ਸੀ। ਅੱਜ ਦੀ ਤਰੀਕ 'ਚ ਬੰਦੇ ਦੇ 10 ਤੋਂ 20 ਸਾਲ ਦੀ ਤਨਖਾਹਾਂ ਤੱਕ ਦੇ ਘਰਾਂ ਦਾ ਮੁੱਲ ਪਹੁੰਚ ਗਿਆ। ਇਸ ਵਾਸਤੇ ਸਰਕਾਰੀ ਨੀਤੀਆਂ ਜ਼ਿੰਮੇਵਾਰ ਨੇ, ਕਿਉਂਕਿ ਜਿਹੜੀ ਕੈਪੀਟਲ ਗੇਨਸ ਟੈਕਸ ਦਾ ਡਿਸਕਾਊਂਟ ਆ, ਅਤੇ ਇੱਕ ਨੈਗੇਟਿਵ ਗੇਅਰਿੰਗ ਟਰਮ ਆਉਂਦੀ ਹੈ ਕਿ ਬੰਦਾ ਜਦੋਂ ਪ੍ਰਾਪਰਟੀ ਇਨਵੈਸਟਮੈਂਟ ਵਜੋਂ ਲੈਂਦਾ, ਉਹ ਟੈਕਸ ਡਿਸਕਾਊਂਟ ਮਿਲਦੇ ਨੇ ਉਹਦੇ 'ਤੇ। ਸਰਕਾਰਾਂ ਇਸ ਵੇਲੇ 16 ਤੋਂ ਲੈ ਕੇ 20 ਬਿਲੀਅਨ ਤੱਕ ਕੈਪੀਟਲ ਗੇਨ ਅਤੇ ਨੈਗੇਟਿਵ ਗੇਅਰਿੰਗ ਨੂੰ ਡਿਸਕਾਊਂਟ ਕਰ ਰਹੀਆਂ, ਇੱਕ ਤਰੀਕੇ ਨਾਲ ਸਬਸਿਡੀ ਦੇ ਕੇ ਘਰਾਂ ਦੇ ਰੇਟ ਵਧਾ ਰਹੀਆਂ। ਇਹ ਇਨਇਕੁਐਲਿਟੀ 'ਤੇ ਮਤਲਬ ਵਖਰੇਵਾਂ ਪੈਦਾ ਕਰਨ 'ਤੇ ਜਾਂ ਸਮਾਜ 'ਚ ਪਾੜਾ ਪੈਦਾ ਕਰਨ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ 15 ਤੋਂ 20 ਬਿਲੀਅਨ ਡਾਲਰ। ਰਾਦਰ ਇਹ ਸਬਸਿਡੀ ਖਤਮ ਕਰਕੇ ਜੋ ਗ੍ਰੀਨ ਦੀ ਪੋਲਿਸੀ ਹੈ ਕਿ ਇੱਕ ਅੱਧੇ ਘਰ ਤੱਕ ਨੈਗੇਟਿਵ ਗੇਅਰਿੰਗ ਠੀਕ ਹੈ, ਇਸ ਤੋਂ ਅੱਗੇ ਜਾ ਕੇ ਆਪਾਂ ਨੂੰ ਕੁਝ ਸੋਚਣਾ ਚਾਹੀਦਾ ਤਾਂ ਕਿ ਉਹੀ ਪੈਸਾ ਸੋਸ਼ਲ ਹਾਊਸਿੰਗ 'ਤੇ ਲਾਇਆ ਜਾਵੇ। ਅਕਸਰ ਲੋਕ ਖੁੰਝ ਜਾਂਦੇ ਨੇ ਜ਼ਿੰਦਗੀ 'ਚ, ਘਰ ਨਹੀਂ ਬਣਾ ਸਕਦੇ, ਕੋਈ ਘਟਨਾ ਹੋ ਗਈ, ਕੋਈ ਸਿਹਤ ਦੀ ਹਾਲਤ ਹੋ ਗਈ, ਕਈ ਵਾਰ ਦਿਮਾਗੀ ਹਾਲਤ ਹੋ ਗਈ, ਬੜੇ ਕਾਰਨ ਬਣ ਸਕਦੇ ਕਿ ਲੋਕ ਘਰ ਅਫੋਰਡ ਨਾ ਕਰ ਸਕਣ। ਉਸ ਵੇਲੇ ਉਹਨਾਂ ਲੋਕਾਂ ਨੂੰ ਇੱਕ ਸੋਸ਼ਲ ਹਾਊਸਿੰਗ ਦੀ ਲੋੜ ਪੈਂਦੀ ਆ ਕਿ ਸਾਡੇ ਕੋਲ ਸੋਸ਼ਲ ਹਾਊਸਿੰਗ, ਅਫੋਰਡੇਬਲ ਹਾਊਸਿੰਗ ਹੋਵੇ ਤਾਂ ਕਿ ਇੱਕ ਰਹਿਣਾ, ਸਿਰ 'ਤੇ ਛੱਤ ਪਾਉਣਾ ਇੱਕ ਸਮੱਸਿਆ ਨਾ ਹੋਵੇ।
ਜਿਹਨੇ ਮਹਿੰਗਾ ਘਰ ਵਧੀਆ ਪਾਉਣਾ ਪਾ ਲੇ, ਪਰ ਅਫੋਰਡੇਬਲ ਘਰ ਹਰ ਬੰਦੇ ਵਾਸਤੇ ਅਵੇਲੇਬਲ ਚਾਹੀਦਾ। ਲੱਕੀ ਕੰਟਰੀ ਸਾਡੇ ਕੋਲ ਇੰਨੇ ਰਿਸੋਰਸ ਆ, ਇਹ ਸਾਡੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਕਿ ਕੋਈ ਵੀ ਬੰਦਾ ਬਿਨਾਂ ਛੱਤ ਤੋਂ ਨਾ ਹੋਵੇ। ਜੀ ਅਤੇ ਕੁਛ ਅਸੀਂ ਨੀਤੀਆਂ ਦੇ ਬਾਰੇ ਗੱਲਬਾਤ ਕੀਤੀ ਆ। ਸਰਦਾਰ ਨਵਦੀਪ ਸਿੰਘ ਸਿੱਧੂ ਸਾਹਿਬ ਸਾਡੇ ਨਾਲ ਸੀਗੇ, ਜਿਹੜੇ ਕਿ ਸੈਨੇਟ ਦੇ ਸੈਕੰਡ ਕੈਂਡੀਡੇਟ ਨੇ ਕੁਈਨਸਲੈਂਡ ਤੋਂ। ਅਤੇ ਤੁਸੀਂ ਡਿਸਾਈਡ ਕਰਨਾ ਇਹ ਕਿ ਤੁਸੀਂ ਕਿੱਧਰ ਵੋਟਿੰਗ ਕਰਨੀ ਆ, ਪਰ ਇਹ ਜ਼ਰੂਰ ਹੈਗਾ ਕਿ ਸਾਡੇ ਭਾਈਚਾਰੇ ਨੂੰ ਇਹ ਤਾਂ ਜ਼ਿਆਦਾ ਪਤਾ ਹੁੰਦਾ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ, ਇੰਡੀਆ ਦੇ ਵਿੱਚ ਕੀ ਹੋ ਰਿਹਾ, ਪਰ ਇੱਥੇ ਅਸੀਂ ਪੋਲੀਟਿਕਸ ਦੇ ਵਿੱਚ ਘੱਟ ਇੰਟਰਸਟ ਦਿਖਾ ਰਹੇ ਹਾਂ ਅਤੇ ਉਹਦਾ ਖਾਮਿਆਜ਼ਾ ਸਾਨੂੰ ਗਾਹੇ ਬਗਾਹੇ ਭੁਗਤਣਾ ਵੀ ਪੈਂਦਾ। ਅਤੇ ਆਓ ਰਲ ਮਿਲ ਕੇ ਹੰਭਲਾ ਮਾਰੀਏ, ਸੰਘੀ ਚੋਣਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਜਿਹੜਾ ਆ ਸਾਨੂੰ ਲੈਣਾ ਚਾਹੀਦਾ। ਅਤੇ ਵੱਖ-ਵੱਖ ਪਾਰਟੀਜ਼ ਜਿਹੜੀਆਂ ਪੋਲਿਸੀਜ਼ ਆ ਉਹਨਾਂ ਦਾ ਕੰਪੈਰੀਜ਼ਨ ਕਰਕੇ ਦੇਖੋ ਕਿ ਤੁਹਾਡੇ ਲਈ ਕਿਹੜੀਆਂ ਜਿਹੜੀਆਂ ਠੀਕ ਆ, ਉਹਨਾਂ ਨੂੰ ਵੋਟਿੰਗ ਕਰੋ। ਅਤੇ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਗ੍ਰੀਨ ਪਾਰਟੀ ਦਾ ਜਾਂਦੇ ਹੋਏ ਕੁਛ ਕਹਿਣਾ ਹੋਵੇ? ਬਸ ਮੇਰੀ ਮਿਹਰਬਾਨੀ ਇਹੀ ਹੈ ਕਿ ਮੇਰੀ ਬੇਨਤੀ ਇਹ ਹੈ ਤੁਹਾਨੂੰ ਕਿ ਕੋਸ਼ਿਸ਼ ਕਰੋ, ਦੇਖੋ ਕਿ ਕੌਣ ਉਮੀਦਵਾਰ ਕੀ ਨੀਤੀਆਂ ਲੈ ਕੇ ਆ ਰਿਹਾ ਅਤੇ ਕਿੱਥੋਂ ਪੈਸੇ ਲੈ ਕੇ ਕਿਵੇਂ ਚੋਣ ਲੜ ਰਹੇ ਨੇ, ਅਤੇ ਜਿਹੜੀ ਪਾਰਟੀ ਤੁਹਾਨੂੰ ਲੱਗਦਾ ਕਿ ਤੁਹਾਡੇ ਹਿੱਤਾਂ ਦੀ ਗੱਲ ਕਰੇਗੀ ਉਹਨੂੰ ਵੋਟ ਪਾਓ। ਅਤੇ ਬਾਕੀ ਇਹ ਕਿ ਗ੍ਰੀਨਜ਼ ਨੂੰ ਸਪੋਰਟ ਕਰੋ, ਕਿਉਂਕਿ ਅਸੀਂ ਸਿਰਫ ਤੁਹਾਡੇ ਪੈਸਿਆਂ 'ਤੇ ਚੋਣ ਲੜਦੇ ਹਾਂ ਅਤੇ ਤੁਹਾਡੇ ਵਾਸਤੇ ਹੀ ਕੰਮ ਕਰਦੇ ਹਾਂ। ਧੰਨਵਾਦ ਜੀ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਦੋਸਤੋ, ਤੁਸੀਂ ਵੀ ਫੀਡਬੈਕ ਭੇਜ ਸਕਦੇ ਹੋ ਕਿਸੇ ਵੀ ਤਰੀਕੇ ਦੇ। ਤੁਹਾਡੇ ਕੋਈ ਸਵਾਲ ਹੈਗੇ ਆ ਗ੍ਰੀਨ ਪਾਰਟੀ ਦੇ ਬਾਬਤ, ਅਤੇ ਸਾਡੇ ਜ਼ਰੀਏ ਅਸੀਂ ਪਹੁੰਚਾ ਦੇਵਾਂਗੇ ਸਿੱਧੂ ਸਾਹਿਬ ਨੂੰ। ਅਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੱਖ-ਵੱਖ ਪਾਰਟੀਜ਼ ਦੇ ਜਿਹੜੇ ਨੁਮਾਇੰਦੇ ਆ ਉਹ ਆਉਣ ਅਤੇ ਆ ਕੇ ਆਪਣੀਆਂ ਜਿਹੜੀਆਂ ਨੀਤੀਆਂ ਆ ਉਹ ਤੁਹਾਡੇ ਸਨਮੁਖ ਕਰਨ। ਅਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਤੋਂ ਜ਼ਰੂਰ ਲਾਹਾ ਲਿਆ ਹੋਏਗਾ। ਅਤੇ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਮਿਲਾਂਗੇ। ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।